ਭਾ। ਇਹ ਜੀ ਅਸੀਂ ਆਪਣੀਆਂ ਆਡਾ ਬਣਾਉਣ ਦੇ ਆ ਤਾਂ ਕਿ ਪਾਣੀ ਜਿਹੜਾ ਹੈ ਨਾ ਇਹਨਾਂ ਦੇ ਵਿੱਚੋਂ ਦੀ ਆਸਾਨੀ ਦੇ ਨਾਲ ਗੁਜ਼ਰੇ, ਪਾਣੀ ਨੂੰ ਕਿਤੇ ਰੁਕਾਵਟ ਪੈਦਾ ਨਾ ਹੋਏ। ਆਡਾ ਬਣ ਜਾਂਦੀ ਆ ਤੇ ਪਾਣੀ ਬੜੀ ਆਸਾਨੀ ਦੇ ਨਾਲ ਫਸਲ ਤੱਕ ਜਿਹੜਾ ਹੈ ਨਾ ਉਹ ਪਹੁੰਚ ਜਾਏਗਾ। ਇਸ ਤਰਫ ਜਿਹੜੀ ਖਾਲ ਜਾਂਦੀ ਨਾ ਉਹ ਸਾਹਮਣੇ ਨਜ਼ਰ ਆ ਰਹੀ, ਉਧਰ ਦਾ ਨੱਕਾ ਬੰਨਿਆ ਜਾਣ ਡਿਆ ਤਾਂ ਕਿ ਪਾਣੀ ਉਸ ਤਰਫ ਨਾ ਜਾਏ। ਪਾਣੀ ਸਿਰਫ ਇਹ ਖਾਲ ਰਸੇ ਸਿੱਧਾ ਜਿਹੜਾ ਨਾ ਉਹ ਅਗਲੀ ਤਰਫ ਪੀਟਰ ਜਿਹੜਾ ਉਹ ਚਲਾ ਦਿੱਤਾ ਗਿਆ ਵੇ ਤੇ ਪੀਟਰ ਦੀ ਮਦਦ ਦੇ ਨਾਲ ਇਹ ਪਾਣੀ ਜਿਹੜਾ ਵੇ ਇਧਰੋਂ ਦੀ ਗੁਜ਼ਰਦਾ ਹੋਇਆ ਇਹ ਜਾਏਗਾ ਅਗਲੀ ਤਰਫ ਜਿੱਧਰ ਅਸਾਂ ਖਾਲ ਬਣਾਇਆ ਸੀ। ਇਹ ਜੇ ਪਾਣੀ ਹੁਣ ਦੇਖ ਸਕਦੇ ਹੋ ਜਾਣ ਡਿਆ, ਪਾਣੀ ਜਿਹੜਾ ਉਹ ਅਗਲੀ ਨਵੀਂ ਫਸਲ ਜਿਹੜੀ ਹੈ ਨਾ ਉਹਨੂੰ ਲਾ ਦਿੱਤਾ ਗਿਆ ਵੇ। ਵੈਲਕਮ ਟੂ ਮਾਈ ਨਿਊ ਵਲੌਗ। ਮੈਂ ਜੀ ਤੁਹਾਡਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ, ਤੇ ਤੁਸੀਂ ਵੇਖਣ ਦੇ ਹੋ ਮੇਰਾ YouTube ਚੈਨਲ ਆਪਣਾ ਪੰਜਾਬੀ ਵਲੌਗ। ਮੈਂ ਜਨਾਬ ਇਸ ਵੇਲੇ ਮੌਜੂਦ ਆ ਆਪਣੇ ਖੇਤਾਂ ਦੇ ਵਿੱਚ ਤੇ ਅਸੀਂ ਅੱਗੋਂ ਲਾਣੀ ਹੈ ਨਵੀਂ ਫਸਲ ਤੇ ਉਹਦੇ ਵਾਸਤੇ ਬਣਾਉਣ ਦੇ ਆ ਅਸੀਂ ਖਾਲ। ਜਦੋਂ ਖਾਲ ਸਾਡੇ ਹੋ ਜਾਂਦੇ ਤਿਆਰ ਇਨਸ਼ਾਅੱਲਾ ਤੁਸੀਂ ਵੇਖੋਗੇ ਕਿ ਬੜੇ ਖੂਬਸੂਰਤ ਲੱਗਣ ਦੇ ਨੇ ਤੇ ਖਾਲਾਂ ਦੀ ਕਰਨੇ ਆ ਤਿਆਰੀ ਨਾਲ ਡੇਰੇ ਤੇ ਜਿਹੜਾ ਕੰਮ ਹੈ ਉਹ ਅਸੀਂ ਕਰਨੇ ਆ ਤੇ ਬਲੋਚ ਜੀ ਚਲਿਏ ਬਣਾਈਏ ਖਾਲ ਬਰੋ ਜਿਵੇਂ ਮਰੀਆਂ ਪੌਦਾ ਲਾਉਂਦੀ। ਚਲੋ ਹਾਜੀ ਦੀਆਂ ਗੱਲਾਂ ਜਨਾਬ। ਚੱਲ ਸ਼ਾਹਦ ਹੋਣੀ ਤੇ ਰਹਿ ਉੱਤੇ ਤੂੰ ਧਮਾਲਾਂ ਪਾ। ਇਹ ਜੀ ਅਸੀਂ ਆਪਣੀਆਂ ਆਡਾ ਬਣਾਉਣ ਦੇ ਆ ਤਾਂ ਕਿ ਪਾਣੀ ਜਿਹੜਾ ਹੈ ਨਾ ਇਹਨਾਂ ਦੇ ਵਿੱਚੋਂ ਦੀ ਆਸਾਨੀ ਦੇ ਨਾਲ ਗੁਜ਼ਰੇ, ਪਾਣੀ ਨੂੰ ਕਿਤੇ ਰੁਕਾਵਟ ਪੈਦਾ ਨਾ ਹੋਏ। ਆਡਾ ਬਣ ਜਾਂਦੀ ਆ ਤੇ ਪਾਣੀ ਬੜੀ ਆਸਾਨੀ ਦੇ ਨਾਲ ਫਸਲ ਤੱਕ ਜਿਹੜਾ ਹੈ ਨਾ ਉਹ ਪਹੁੰਚ ਜਾਏਗਾ। ਸਫਾਈ में खुदाई। हाँ जी हाँ जी। जब भी काम करो साफ सुथरा करो क्योंकि काम कीते दा भी नजर आवे। ਜੀ ਸਹੀ ਦਮ ਮਾਰ ਲਓ ਜਨਾਬ, ਹੁਣ ਤੁਹਾਡੀ ਵਾਰੀ ਆ ਗਈ ਹੈ। ਆ ਵੇਖਣ ਦਿਓ ਜੀ, ਇਹ ਤੋੜ ਫਸਲ ਜੇ ਖਾਲ ਜਿਹੜੀ ਹੈ ਨਾ ਇਹਨੂੰ ਜ਼ਰਾ ਕੀਤਾ ਜਾਏਗਾ ਕੁਸ਼ਾਦਾ ਤੇ ਜਦੋਂ ਕੁਸ਼ਾਦਾ ਹੋ ਜਾਏਗੀ ਪਾਣੀ ਬਾਹਰ ਨਹੀਂ ਨਿਕਲੇਗਾ, ਪੇਟ ਨਹੀਂ ਜਾਏਗਾ, ਦੂਸਰੀ ਫਸਲ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇਹ ਨੱਕਾ ਅਸੀਂ ਹੁਣ ਇਹਨੂੰ ਪੁੱਟਾਂਗੇ ਤੇ ਇਹਨੂੰ ਜੀ ਇੱਥੇ ਰੱਖਾਂਗੇ। ਉਹ ਉੱਥੇ ਅੱਗੇ ਸੁਲਤਾਨ ਰੱਖਾ ਉਹ ਚੁੱਕ ਆਓ ਇੱਥੇ। ਨੱਕਾ ਜਿਹੜਾ ਤਕਰੀਬਨ ਸਾਡਾ ਸਾਫ਼ ਹੋ ਗਿਆ। ਤੁਸੀਂ ਤੁਹਾਨੂੰ 100 ਤਾਂ ਇੰਜ ਚੜ ਗਿਆ ਜਿਵੇਂ 3 ਕਿੱਲੇ ਦੌੜ ਕੇ ਆਏ ਹੋ। ਬਲੋਚਾ ਕੰਮ ਸੌਖਾ ਤੇ ਹੋਰ ਕੀ ਔਖਾ? ਲੈ ਇਹਦੇ ਨਾਲ ਜਨਾਬ 2 ਦਿਨ ਦੀ ਰੋਟੀ ਵੀ ਹਜ਼ਮ ਹੋ ਜਾਂਦੀ ਹੈ। ਘੰਟਾ ਪਹਿਲਾਂ ਵੀ ਖਾਈਏ ਤੇ ਹਜ਼ਮ ਹੋ ਜਾਂਦੀ ਹੈ। ਲਓ ਜੀ ਨੱਕਾ ਸਾ ਕਰ ਲਿਆ ਬਹਾਲ, ਹੁਣ ਫੇਰ ਚੱਲਨੇ ਅਗਲੀ ਤਰਫ ਤੇ ਉਧਰ ਸਫਾਈ ਕਰਨੀ। ਉਹ ਉਧਰ ਤਾਹਰ ਬਲੋਚ ਉਹ ਲੈ ਆਇਆ ਜੀ ਕਮਾਦ। ਬਲੋਚਾ ਕਿੰਨਾ ਚੁੱਪਣ ਵਾਲਾ ਹੈ ਹੀ। ਹਾਂ ਇੰਝ ਹੀ ਹੈ।
ਲਓ ਜੀ ਕਮਾਦ ਜਿਹੜਾ ਨਾ ਉਹ ਵੀ ਵੱਢ ਲਿਆਂਦਾ ਵੇ, ਇਸ ਤਰ੍ਹਾਂ ਵੇਖ ਸਕਦੇ ਹੋ। ਤੇ ਜਾਨਵਰਾਂ ਦਾ ਚਾਰਾ ਵੀ ਸਵੇਰ ਸਵੇਰ ਤਿਆਰ ਹੁੰਦਾ ਜਾਣ ਡਿਆ। ਆੜ ਵੀ ਜਿਹੜੀ ਸਾਡੀ ਉਹ ਤਿਆਰ ਹੁੰਦੀ ਜਾਣ ਡਈ ਜੀ। ਆਏ ਕਿਆ ਬਾਤ ਹੈ ਭਾਈ ਸਾਹਿਬ ਹੋਣਾ ਜਨਾਬ, ਫੁੱਲ ਜੋਸ਼ ਚ ਆ ਗਏ ਨੇ, ਬੰਨੇ ਸਿੱਧੇ ਕਰਦੇ ਜਾਣ ਡੇ ਨੇ। ਸ਼ਾਇਦ ਪਤਾ ਲੱਗ ਜੇ ਭਾਈ। ਹਾਂਜੀ ਮੈਂ ਪਹਿਲਾਂ ਸ਼ੁਰੂ ਹੋਇਆ ਨਾ ਕੰਮ ਜਿਹੜਾ ਜੀ ਹੁੰਦਾ ਮਿਹਨਤੀ ਹੈ, ਮਿਹਨਤ ਤੇ ਮੰਗਦਾ ਕੰਮ, ਪਰ ਜਦੋਂ ਕੰਮ ਹੋ ਜਾਂਦਾ ਉਦੋਂ ਸਕੂਨ ਹੋ ਜਾਂਦਾ ਵੇ। ਤੇ ਜਦੋਂ ਕੋਈ ਰੁਕਾਵਟ ਨਹੀਂ ਬਣਦੀ, ਪਰੇਸ਼ਾਨੀ ਨਹੀਂ ਬਣਦੀ, ਤੇ ਫਿਰ ਆਰਾਮ ਸਕੂਨ ਨਾਲ ਬੰਦਾ ਬਹਿ ਕੇ ਪਾਣੀ ਜਿਹੜਾ ਨਾ ਉਹ ਲਾ ਸਕਦਾ। ਸਾਡੇ ਬੰਨੇ ਬਿਲਕੁਲ ਤਿਆਰ ਹੋ ਗਏ ਨੇ, ਖਾਲ ਬਿਲਕੁਲ ਬਣ ਗਈ ਹੈ। ਤੇ ਜਦੋਂ ਬਣ ਜਾਣੀ ਫਿਰ ਲਾਣਾ ਫਸਲਾਂ ਨੂੰ ਪਾਣੀ, ਤੇ ਫਿਰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਹੋਣੀ। ਹਾਂ ਠੀਕ ਹੋ ਗਿਆ, ਠੀਕ ਹੋ ਗਿਆ ਜੀ। ਇਹ ਤੋੜ ਤੱਕ ਤੁਸੀਂ ਦੇਖ ਸਕਦੇ ਆ ਖਾਲ ਜਿਹੜੀ ਹੈ ਨਾ ਇਹ ਤਿਆਰ ਕਰ ਦਿੱਤੀ ਹੈ। ਜਿਹੜੀ ਗੁੰਜਾਇਸ਼ ਰਹਿ ਗਈ ਹੈ ਉਹ ਅਗਲੀ ਸਾਈਡ ਲਓ, ਉਹ ਵੀ ਇਨਸ਼ਾਅੱਲਾ ਜਿਹੜੀ ਨਾ ਥੋੜੀ ਦੇਰ ਤੱਕ ਜਿਹੜੀ ਤਿਆਰ ਹੋ ਜਾਏਗੀ। ਜੇ ਉਹ ਤਾਹਰ ਲੈ ਜਨਾਬ ਰੇੜਾ ਇੱਧਰ ਨੂੰ ਹੁਣ ਲੈ ਕੇ ਜਾਏਗਾ ਦੂਸਰੇ ਡੇਰੇ ਦੀ ਤਰਫ। ਤੇ ਕੁਛ ਨਾਲ ਉੱਤੇ ਲੱਗੇਗਾ ਪਰੂਲ, ਜਿਹੜੀ ਪਰਾਲੀ ਜ਼ਾਇਆ ਹੋ ਜਾਂਦੀ ਹੈ, ਉਹ ਡੰਗਰਾਂ ਦੇ ਕੰਮ ਜਿਹੜੀ ਹੈ ਨਾ ਉਹ ਆਂਦੀ ਹੈ। ਤੇ ਜਦੋਂ ਪਰੂਲ ਇੱਥੋਂ ਲੱਦ ਕੱਟੇਗੀ ਤੇ ਕਮਾਦ ਤੇ ਪਰੂਲ ਲੈ ਜਾਏਗਾ ਡੇਰੇ ਦੇ ਉੱਪਰ। ਕਿੰਨੀ ਦੇਰ ਲੱਗੇਗੀ? ਜਲਦੀ ਕਰੋ ਜਲਦੀ, ਸ਼ਾਬਾਸ਼। ਸ਼ਾਹਦ ਇਸ ਤਰਫ, ਅਗਲੀ ਤਰਫ ਆ ਗਿਆ ਖਾਲ ਦੀ ਤਿਆਰੀ ਵਾਸਤੇ। ਵੈਰੀ ਗੁੱਡ ਜੀ, ਵੈਰੀ ਗੁੱਡ। ਜਲਦੀ ਜਲਦੀ ਜਨਾਬ ਕਰ ਲਓ ਤਿਆਰੀ। ਪੀਟਰ ਜਾਣਾ ਚੱਲ, ਤੇ ਪਾਣੀ ਆ ਜਾਣਾ, ਤੇ ਪਾਣੀ ਜਿਹੜਾ ਨਾ ਸ਼ਰਲਾਟੇ ਮਾਰਦਾ ਜਾਏ, ਠੀਕ ਹੈ? ਇੰਜੀ ਗੱਲ ਇਨਸ਼ਾਅੱਲਾ ਇਨਸ਼ਾਅੱਲਾ। ਵੈਰੀ ਗੁੱਡ। ਜਿਹੜੇ ਮਾੜੇ ਮੋੜੇ ਘਾਹ ਵਿੱਚ ਹੁੰਦਾ ਉਹਨੂੰ ਸਾਫ਼ ਕੀਤਾ ਜਾਏਗਾ। ਜਿਹੜੀ ਉੱਚੀ ਨੀਵੀਂ ਜ਼ਮੀਨ ਹੋ ਜਾਂਦੀ ਹੈ ਉਹਨੂੰ ਸਾਫ਼ ਕੀਤਾ ਜਾਏਗਾ, ਬਿਲਕੁਲ ਉਹਦਾ ਲੈਵਲ ਕਰਕੇ ਤੇ ਫਿਰ ਛੱਡਿਆ ਜਾਏਗਾ, ਤਾਂ ਕਿ ਪਾਣੀ ਬਿਲਕੁਲ ਢਾਲ ਦੇ ਨਾਲ ਸਿੱਧਾ ਖੇਤ ਤੱਕ ਪਹੁੰਚੇ ਤੇ ਜਲਦ ਅਜ਼ ਜਲਦ ਪਹੁੰਚੇ। ਸ਼ਾਬਾਸ਼ ਵੀ ਸ਼ਾਬਾਸ਼, ਜਲਦੀ ਕਰ ਲਓ ਜਵਾਨੋ, ਜਲਦੀ ਕਰ ਲਓ। ਇਸ ਤਰਫ ਜਿਹੜੀ ਖਾਲ ਜਾਂਦੀ ਨਾ ਉਹ ਸਾਹਮਣੇ ਨਜ਼ਰ ਆ ਰਹੀ, ਉਧਰ ਦਾ ਨੱਕਾ ਬੰਨਿਆ ਜਾਣ ਡਿਆ ਤਾਂ ਕਿ ਪਾਣੀ ਉਸ ਤਰਫ ਨਾ ਜਾਏ। ਪਾਣੀ ਸਿਰਫ ਇਹ ਖਾਲ ਰਸੇ ਸਿੱਧਾ ਜਿਹੜਾ ਨਾ ਉਹ ਅਗਲੀ ਤਰਫ ਜਿਹੜੀ ਖਾਲ ਬਣੀ ਉੱਥੋਂ ਤੱਕ ਜਾਏ। ਵੱਜ ਗਿਆ? ਵੱਜ ਗਿਆ ਜੀ। ਚਲੋ ਜੀ ਚਲੋ, ਇਹ ਵੀ ਕੰਮ ਹੋ ਗਿਆ। ਲੀਲਾ ਜੀ ਸਾਡੇ ਸਾਰੇ ਕੰਮ ਜਿਹੜੇ ਨੇ ਉਹ ਹੋ ਗਏ ਨੇ ਮੁਕੰਮਲ। ਹੁਣ ਚੱਲਣ ਦਾ ਟਾਈਮ ਹੋ ਗਿਆ ਪੀਟਰ ਦਾ, ਤੇ ਪੀਟਰ ਨੂੰ ਚਲਾ ਕੇ ਤੇ ਅਸੀਂ ਲਾਵਾਂਗੇ ਪਾਣੀ। ਪੀਟਰ ਜਿਹੜਾ ਉਹ ਚਲਾ ਦਿੱਤਾ ਗਿਆ ਵੇ, ਤੇ ਪੀਟਰ ਦੀ ਮਦਦ ਦੇ ਨਾਲ ਇਹ ਪਾਣੀ ਜਿਹੜਾ ਵੇ ਇਧਰੋਂ ਦੀ ਗੁਜ਼ਰਦਾ ਹੋਇਆ ਇਹ ਜਾਏਗਾ ਅਗਲੀ ਤਰਫ ਜਿੱਧਰ ਅਸਾਂ ਖਾਲ ਬਣਾਇਆ ਸੀ। ਇਹ ਜੇ ਪਾਣੀ ਹੁਣ ਦੇਖ ਸਕਦੇ ਹੋ ਜਾਣ ਡਿਆ ਪਾਣੀ ਜਿਹੜਾ ਉਹ ਅਗਲੀ ਨਵੀਂ ਫਸਲ ਜਿਹੜੀ ਹੈ ਨਾ ਉਹਨੂੰ ਲਾ ਦਿੱਤਾ ਗਿਆ ਵੇ। ਤੇ ਹੁਣ ਪਾਣੀ ਜਿਹੜਾ ਬੜੀ ਆਸਾਨੀ ਦੇ ਨਾਲ ਜਿਹੜਾ ਨਾ ਇੱਥੋਂ ਦੀ ਜਾਣਾ, ਕੋਈ ਰੁਕਾਵਟ ਨਹੀਂ ਬਣਨੀ। ਆ ਦੇਖ ਸਕਦੇ ਕਿਸ ਤਰ੍ਹਾਂ ਪਾਣੀ ਜਿਹੜਾ ਨਾ ਸਪੀਡ ਦੇ ਨਾਲ ਉਹ ਅੱਗੇ ਨੂੰ ਜਾਣ ਡਿਆ ਵੇ। ਲਓ ਜੀ ਪਾਣੀ ਦੀ ਹੁਣ ਕਰੋ ਸਪੀਡ ਚੈੱਕ। ਇਹ ਦੇਖੋ ਕਿਸ ਤਰ੍ਹਾਂ ਪਾਣੀ ਸਪੀਡ ਦੇ ਨਾਲ ਜਿਹੜਾ ਨਾ ਅੱਗੇ ਨੂੰ ਜਾਣ ਡਿਆ। ਜਿੰਨੀਆਂ ਰੁਕਾਵਟਾਂ ਹਨ ਉਹ ਬਿਲਕੁਲ ਖ਼ਤਮ ਹੋ ਗਈਆਂ ਨੇ, ਤੇ ਹੁਣ ਪਾਣੀ ਧੜਾ ਧੜ ਜਾਣ ਡਿਆ ਅੱਗੇ ਨੂੰ, ਸ਼ਰਲਾਟੇ ਮਾਰਦਾ ਜਾਣ ਡਿਆ। ਕਿਉਂਕਿ ਪਾਣੀ ਦੀ ਜਿਹੜੀ ਰੁਕਾਵਟ ਹੁੰਦੀ ਹੈ ਨਾ ਉਹਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੁੰਦਾ। ਪਾਣੀ ਫੇਰ ਹੀ ਖਾਲਾਂ ਦੇ ਵਿੱਚੋਂ ਦੀ ਜਾਂਦਾ, ਨਹੀਂ ਤਾਂ ਸਭ ਤੋਂ ਪਹਿਲਾਂ ਪਾਣੀ ਜੜੀ ਬੂਟੀ ਦੇ ਵਿੱਚ ਰੁਕਦਾ। ਜਿਹੜੇ ਰੁਕਾਵਟਾਂ ਨੇ ਉਹਨਾਂ ਨੂੰ ਪਾਰ ਕਰੇਗਾ ਤੇ ਪਾਣੀ ਅੱਗੇ ਜਾਏਗਾ, ਤੇ ਉਹਦੇ ਨਾਲ ਬਿਜਲੀ ਦਾ ਵੀ ਬੜਾ ਨੁਕਸਾਨ ਹੁੰਦਾ, ਤੇ ਕਿਸਾਨ ਦਾ ਵਕਤ ਵੀ ਜਿਹੜਾ ਨਾ ਬੜਾ ਜ਼ਾਇਆ ਹੁੰਦਾ। ਇਹਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਖਾਲਾਂ ਦੀ ਸਫਾਈ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਅਗਰ ਤੁਹਾਨੂੰ ਸਾਡਾ ਖੇਤ ਚੰਗੇ ਲੱਗੇ ਨੇ, ਕੰਮ ਸਾਡਾ ਚੰਗਾ ਲੱਗਾ, ਤੇ ਵੀਡੀਓ ਨੂੰ ਲਾਈਕ ਕਰਨਾ, ਪਿਆਰਾ ਜਿਹਾ ਕਮੈਂਟ ਕਰਨਾ, ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ बर वक्त पहुँचती रहे। ਮੈਨੂੰ दवो इजाज़त, हमेशा खुश रहो, आबाद रहो। अल्लाह हाफिज़।